ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ 13ਵੀਂ ਕਿਸ਼ਤ। ਸਟੇਸ਼ਨ ਲਾਗੇ ਸਕੂਲ ਵਿੱਚ ਛੁੱਟੀ ਦੀ ਟੱਲੀ ਖੜਕੀ ਤੇ ਬਾਲ ਆਪਣੇ ਬਸਤੇ ਸੰਭਾਲ ਛਾਲਾਂ ਦਰੱਕਾਂ ਮਾਰਦੇ ਇੰਜ ਪੁਰਲ ਨਿਕਲੇ ਜਿਵੇਂ ਬੱਕਰੀਆਂ ਵਾੜੇ ਵਿੱਚੋਂ ਚੁੰਗੀਆਂ ਮਾਰ ਨਿਕਲਦੀਆਂ ਨੇ। ਟੱਲੀ ਦੀ ਆਵਾਜ਼ ਸੁਣ ਕੇ ਸਟੇਸ਼ਨ ਮਾਸਟਰ ਆਪਣੇ ਕੁਆਟਰ ਵਿੱਚੋਂ ਨਿਕਲਿਆ, ਸਕੂਲ ਵੱਲ ਟੁਰਿਆ। ਬਾਲਾਂ ਦੀਆਂ ਟੋਲੀਆਂ ਉਹਦੇ ਕੋਲੋਂ ਇੱਕ ਦੂਜੀ ਨੂੰ ਕਿਕਲੀ ਪਾਈ ਹੱਸਦੀਆਂ ਜਾ ਰਹੀਆਂ ਸਨ। ਹਨੀਫ ਬਾਲਾਂ ਨੂੰ ਖੁਸ਼ ਵੇਖਦਾ ਮੁਸਕਰਾਉਂਦਾ ਟੁਰਦਾ ਗਿਆ। ਸਟੇਸ਼ਨ ਮਾਸਟਰ ਮੁਹੰਮਦ ਹਨੀਫ ਤੇ ਸਕੂਲ ਮਾਸਟਰ ਅਸਗਰ ਦੋਵੇਂ ਆਪਣੇ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਕੁਝ ਦੇਰ ਲਈ ਰਾਜਬਾਹ ਦੇ ਕੰਢੇ ਫਿਰਨ ਆਉਂਦੇ ਸਨ। ਸਟੇਸ਼ਨ ਤੇ ਸਕੂਲ ਕੋਲ ਹੋਣ ਕਰਕੇ ਦੋਵੇਂ ਇਕੱਠੇ ਹੀ ਫਿਰਨ ਨਿਕਲਦੇ ਹੁੰਦੇ ਸਨ। ਸਕੂਲ ਮਾਸਟਰ ਸਵੇਰੇ 7 ਵਜੇ ਦੀ ਗੱਡੀ ਉੱਤੇ ਸ਼ਹਿਰੋਂ ਸਕੂਲੇ ਆਉਂਦਾ। ਸਟੇਸ਼ਨ ਮਾਸਟਰ ਕੁਆਟਰਾਂ ਵਿੱਚ ਆਪਣੀ ਬੀਵੀ ਨਾਲ ਰਹਿੰਦਾ ਸੀ। ਦੂਸਰੇ ਕੁਆਟਰਾਂ ਵਿੱਚ ਦੂਜੇ ਮੁਲਾਜ਼ਮ ਰਹਿੰਦੇ ਸਨ। ਸਵੇਰ ਨੂੰ ਸਟੇਸ਼ਨ ਮਾਸਟਰ ਇਕੱਲਾ ਹੀ ਫਿਰਦਾ, ਫਿਰ ਡੀਗਰ ਵੇਲੇ ਉਹਦੇ ਨਾਲ ਸਕੂਲ ਮਾਸਟਰ ਵੀ ਫਿਰਨ ਆ ਜਾਂਦਾ। ਦੋਵੇਂ ਕੰਢੇ ਫਿਰਦੇ ਟੁਰਦੇ ਦੂਰ ਤੀਕ ਗੱਲਾਂ ਕਰਦੇ ਚਲੇ ਜਾਂਦੇ। ਦੋਵੇਂ ਹੀ ਇਨਕਲਾਬ ਦੀ ਉਡੀਕ ਕਰਦੇ ਰਹਿੰਦੇ। ਉਹਨਾਂ ਦੀਆਂ ਗੱਲਾਂ ਸਮਾਜ ਵਿੱਚ ਖਿਲਰੀਆਂ ਨਾ ਇਨਸਾਫੀਆਂ ਦਾ ਵੈਰਵਾ ਕਰਦੀਆਂ ਹੋਈਆਂ ਵੱਡੀਆਂ ਤਾਕਤਾਂ ਤੇ ਉਹਨਾਂ ਦੀ ਸਿਆਸਤ ਦੀ ਕੱਪੜ ਜਾਂਦੀਆਂ। ਸੂਰਜ ਡੁੱਬ ਜਾਣਾ ਤੇ ਸਕੂਲ ਮਾਸਟਰ ਝੜ ਗੱਡੀ ਸ਼ਹਿਰ ਚਲਾ ਜਾਂਦਾ। ਜੇ ਕਦੀ ਗੱਲਾਂ ਵਿੱਚ ਦੇਰ ਹੋ ਜਾਣੀ ਤੇ ਉੱਥੇ ਹੀ ਹਨੀਫ ਕੋਲ ਰਾਤ ਕੁਆਟਰ ਵਿੱਚ ਰਹਿ ਪੈਣਾ। ਕੁਆਟਰ ਵਾਲੇ ਹਨੀਫ ਦੀ ਵਹੁਟੀ ਜਮੀਲਾ ਵੀ ਉਹਨਾਂ ਦੀ ਬਾਸ ਵਿੱਚ ਹਿੱਸਾ ਲੈਂਦੀ। ਤਿੰਨੇ ਹੀ ਸਮਾਜ ਸੁਧਾਰਨ ਲਈ ਇਨਕਲਾਬ ਚਾਹੁੰਦੇ ਸਨ। ਤਿੰਨੇ ਹੀ ਭਾਵੇਂ ਬਹੁਤਾ ਨਹੀਂ ਸੀ ਪੜ੍ਹੇ ਹੋਏ, ਪਰ ਪੜ੍ਹਨ ਦੇ ਸ਼ੌਕ ਨਾਲ ਉਹਨਾਂ ਨਾ ਸਿਰਫ ਰਵਾਇਤੀ ਤਾਲੀਮ ਦਾ ਘਾਟਾ ਪੂਰਾ ਕਰ ਲਿਆ, ਸਗੋਂ ਹੋਰ ਅਦਬ, ਫਲਸਫੇ ਤੇ ਸਿਆਸਤ ਬਾਰੇ ਵੀ ਕਾਫੀ ਜਾਣਕਾਰੀ ਰੱਖਦੇ ਸਨ। ਨਵੀਆਂ ਕਿਤਾਬਾਂ ਸ਼ਹਿਰੋਂ ਸਕੂਲ ਮਾਸਟਰ ਹੀ ਲਿਆਉਂਦਾ ਤੇ ਵਾਰੀ ਪੜ੍ਹਨ ਮਗਰੋਂ ਸਾਰੇ ਕਿਤਾਬ ਉੱਤੇ ਬਾਸ ਕਰਦੇ। ਕਿਤਾਬ ਦੀਆਂ ਖੂਬੀਆਂ ਖਾਮੀਆਂ ਤਿੰਨੇ ਚੁਣ ਕੇ ਪਾਣੀ ਵਾਂਗ ਪੁਣ ਕੇ ਰੱਖ ਦਿੰਦੇ। ਸਟੇਸ਼ਨ ਮਾਸਟਰ ਦੀ ਨਜ਼ਰ ਖਾਮੀਆਂ ਲੱਭਣ ਲਈ ਬੜੀ ਤੇਜ਼ ਹੁੰਦੀ। ਫਲਸਫੇ ਦੇ ਨਾਲ ਲਫ਼ਜ਼ਾਂ ਦੀ ਖਾਮੀ ਉਹਨੂੰ ਬੁਰੀ ਲੱਗਦੀ। ਜਿੱਥੇ ਜ਼ਰਾ ਕੋ ਲਿਖਾਰੀ ਕੋਲੋਂ ਝੋਲ ਪਈ ਉੱਥੇ ਹੀ ਸਟੇਸ਼ਨ ਮਾਸਟਰ ਖੁੱਲ੍ਹ ਕੇ ਤਨਕੀਦ ਕਰ ਦੇਣੀ। ਪਰ ਸਕੂਲ ਮਾਸਟਰ ਦੇ ਖਿਆਲ ਵਿੱਚ ਕਿਤਾਬ ਵਿੱਚੋਂ ਖਾਮੀਆਂ ਨਹੀਂ, ਖੂਬੀਆਂ ਲੱਭ ਕੇ ਲਿਖਾਰੀ ਨੂੰ ਉਹਦੀ ਮਿਹਨਤ ਉੱਤੇ ਸ਼ਾਬਾਸ਼ ਦੇਣੀ ਚਾਹੀਦੀ ਏ। ਤਨਕੀਦ ਕਰਨ ਨਾਲ ਲਿਖਾਰੀ ਸਿੱਧੇ ਰਾਹ ਤੋਂ ਉਖੜ ਕੇ ਕੁਰਾਏ ਪੈ ਜਾਂਦਾ ਏ। ਇੱਕ ਵਾਰੀ ਕੁਰਾਏ ਪੈ ਜਾਵੇ ਤੇ ਫਿਰ ਨਕਾਦ ਉਹਨੂੰ ਸੱਜੇ ਖੱਬੇ ਦਰੀਕੀ ਫਿਰਦੇ ਨੇ। ਨਕਾਦਾਂ ਦੇ ਹੱਥ ਚੜ੍ਹ ਕੇ ਲਿਖਾਰੀ ਕਿਸੇ ਚੱਜ ਦੀ ਲਿਖਤ ਜੋਗਾ ਨਹੀਂ ਰਹਿੰਦਾ। ਸਟੇਸ਼ਨ ਮਾਸਟਰ ਦਾ ਖਿਆਲ ਸੀ ਸ਼ਾਬਾਸ਼ ਦੇਣ ਨਾਲ ਲਿਖਾਰੀ ਵਿਗੜ ਜਾਂਦਾ ਏ। ਜੋ ਮੂੰਹ ਆਵੇ ਊਤ ਗਤੂਤੀਆਂ ਵਾਈ ਜਾਂਦਾ ਏ। ਲਿਖਾਰੀ ਸਮਝਦਾ ਏ ਜੋ ਮੈਂ ਲਿਖ ਦਿਆਂ ਇਹੋ ਹੀ ਲਿਖਤ ਏ, ਬਾਕੀ ਜੱਗ ਸਾਰਾ ਕੁਝ ਵੀ ਨਹੀਂ ਲਿਖ ਰਿਹਾ। ਇਸ ਕਰਕੇ ਲਿਖਾਰੀ ਤੇ ਤਨਕੀਦ ਸਖਤ ਹੋਣੀ ਚਾਹੀਦੀ ਏ, ਕਿਉਂ ਜੇ ਲਿਖਣ ਵੇਲੇ ਉਹਦਾ ਦਿਮਾਗ ਨਾ ਫਿਰੇ। ਸਟੇਸ਼ਨ ਮਾਸਟਰ ਦੀ ਵਹੁਟੀ ਦਾ ਇਹਨਾਂ ਦੋਵਾਂ ਤੋਂ ਵੱਖਰਾ ਖਿਆਲ ਸੀ। ਉਹਦੇ ਖਿਆਲ ਨਾਲ ਕਿਤਾਬ ਦੀਆਂ ਖੂਬੀਆਂ ਖਾਮੀਆਂ ਦੋਵਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਏ। ਲਿਖਾਰੀ ਨੂੰ ਜਿੱਥੇ ਖਾਮੀਆਂ ਵਿਖਾਈਆਂ ਜਾਣ ਉੱਥੇ ਖੂਬੀਆਂ ਦੀ ਵੀ ਦਾਦ ਦੇਣੀ ਚਾਹੀਦੀ ਏ। ਅਗਲੀ ਲਿਖਤ ਵੇਲੇ ਲਿਖਾਰੀ ਆਪਣੀਆਂ ਖੂਬੀਆਂ ਖਾਮੀਆਂ ਤੋਂ ਵਾਕਫ ਹੋਵੇ ਤਦ ਹੀ ਆਪਣੇ ਤੇ ਆਪਣੇ ਪੜਾਕੂਆਂ ਨਾਲ ਇਨਸਾਫ ਕਰ ਸਕੇਗਾ। ਜਮੀਲਾ ਦੀਆਂ ਦਲੀਲਾਂ ਸੁਣ ਕੇ ਉਸ ਵੇਲੇ ਦੋਵੇਂ ਲਾਜਵਾਬ ਹੋ ਜਾਂਦੇ, ਪਰ ਅੰਦਰੋਂ ਆਪਣੇ ਖਿਆਲਾਂ ਨੂੰ ਕੱਢ ਨਾ ਸਕੇ। ਅਗਲੀ ਕਿਤਾਬ ਤੇ ਫਿਰ ਆਪਣੇ ਖਿਆਲ ਨਾਲ ਬਹਿਸ ਹੁੰਦੀ। ਬਾਲਾਂ ਦਾ ਇੱਜੜ ਛੇਤੀ ਖਿਲਰ ਗਿਆ। ਹਨੀਫ ਸਕੂਲ ਦੇ ਵਿਹੜੇ ਵੜਿਆ। ਮਾਸਟਰ ਅਸਗਰ ਸਕੂਲ ਦੇ ਇਕੱਲੇ ਕਮਰੇ ਨੂੰ ਜੰਦਰਾ ਮਾਰ ਕੇ ਕੁੰਜੀ ਬੋਝੇ ਪਾਈ ਤੇ ਸਟੇਸ਼ਨ ਮਾਸਟਰ ਨੂੰ ਅਗਲ ਵੰਡੀ ਆ ਮਿਲਿਆ। ਦੋਵੇਂ ਚੁੱਪਚਾਪ ਨਹਿਰ ਵੱਲ ਟੁਰ ਪਏ। ਰੋਜ਼ ਦਾ ਜਾਣਾ ਸੀ, ਆਖਣ ਵੇਖਣ ਦੀ ਲੋੜ ਨਾ ਪਈ। ਦੋਵੇਂ ਨਹਿਰ ਦੇ ਕੰਢੇ ਟੁਰਦੇ ਗਏ। ਸਾਹਮਣੇ ਤਾਈ ਆਉਂਦੀ ਉੱਤੇ ਨਜ਼ਰ ਪਈ। ਸਿਰ ਉੱਤੇ ਘੜੇ ਉੱਤੇ ਪਿੱਤਲ ਦੀ ਵਲਟੋਈ, ਕੁੱਛੜ ਜਾਤਕ ਚਮੜਿਆ ਹੋਇਆ, ਜਿਵੇਂ ਇੱਕ ਜਾਨ ਹੋਵੇ ਜਾਂ ਬਦਨ ਦਾ ਹਿੱਸਾ। ਦੋਵੇਂ ਤਾਈ ਨੂੰ ਵੇਖ ਕੇ ਖਲੋ ਗਏ। ਇੱਕ ਪਾਸੇ ਹੋ ਕੇ ਰਾਹ ਦੇ ਦਿੱਤਾ। ਤਾਈ ਕਾਲੀ ਲੰਘ ਗਈ। ਲੋ ਵੇਖੋ, ਸਟੇਸ਼ਨ ਮਾਸਟਰ ਜ਼ੁਬਾਨ ਖੋਲੀ, ਕਦੋਂ ਤੀਕ ਇਹ ਵਿਚਾਰੀ ਅਜ਼ਾਬ ਸਵੇਗੀ। ਸਮਾਜ ਕੀ ਏ? ਬਸ ਇੱਕ ਦੋਜ਼ਖ ਤੇ ਦੋਜ਼ਖ ਵਿੱਚ ਸੜਦੀਆਂ ਹੋਈਆਂ ਰੂਹਾਂ। ਭਲਾ ਇਸ ਵਿਚਾਰੀ ਦਾ ਕਸੂਰ ਕੀ ਏ? ਰੋਜ਼ ਦੇ 2 ਫੇਰੇ ਸਟੇਸ਼ਨ ਤੀਕ ਕਦੀ ਇੰਜ ਹੋਈ ਏ? ਹਨੀਫ ਸਮਾਜ ਦੇ ਨਾਂ ਉੱਤੇ ਗੁੱਸੇ ਨਾਲ ਦੰਦ ਪੀਸਦਾ ਮੁੱਕੀਆਂ ਮੀਟ ਕੇ ਮੁੱਕੀ ਤੇ ਮੁੱਕੀ ਮਾਰ ਕੇ ਨਫ਼ਰਤ ਦਾ ਇਜ਼ਹਾਰ ਕੀਤਾ। ਮੇਰੇ ਵੱਸ ਵਿੱਚ ਹੋਵੇ ਤੇ ਸਾਰਾ ਸਮਾਜ ਢਾਹ ਕੇ ਨਵਾਂ ਬਣਾ ਦੇਵਾਂ।
ਨਵਾਂ ਸਮਾਜ ਐਸਾ ਹੋਵੇ ਜਿਹਦੇ ਵਿੱਚ ਕੋਈ ਕਮਜ਼ੋਰ ਤੇ ਜ਼ੋਰਾਵਰ ਨਾ ਹੋਵੇ। ਗੱਲਾਂ ਨਾਲ ਜਾਂ ਅਮਲ ਨਾਲ ਕਰਨਾ ਚਾਹੁੰਦਾ ਹੈ? ਮਾਸਟਰ ਅਸਗਰ ਵਗਦੇ ਪਾਣੀ ਵਿੱਚ ਡਿਮ ਵਗਾਉਂਦਿਆਂ ਹੋਇਆ ਆਖਿਆ। ਨਾਲ ਹੀ ਨੀਵੀਂ ਨਜ਼ਰੇ ਹਨੀਫ ਦੇ ਚਿਹਰੇ ਉੱਤੇ ਉਭਰਨ ਵਾਲੀ ਲਕੀਰ ਵੇਖੀ। ਮੈਂ ਜੋ ਆਖਣਾ ਵਾਂ ਕਰਨਾ ਵੀ ਉਹੀ ਚਾਹੁੰਦਾ ਵਾਂ। ਜਾ ਕੇ ਮੇਰੇ ਮੁਲਾਜ਼ਮਾਂ ਨੂੰ ਪੁੱਛ ਵੇਖ। ਟਿਕਟ ਕਲਰਕ ਤੋਂ ਲੈ ਕੇ ਸਟੇਸ਼ਨ ਉੱਤੇ ਝਾੜੂ ਦੇਣ ਵਾਲੇ ਨੂੰ ਆਪਣੇ ਬਰਾਬਰ ਨਾ ਸਿਰਫ ਸਮਝਣਾ ਵਾਂ, ਸਲੂਕ ਵੀ ਬਰਾਬਰ ਦਾ ਕਰਨਾ ਵਾਂ। ਕਿਸੇ ਨੂੰ ਕੋਈ ਸ਼ਿਕਾਇਤ ਨਹੀਂ। ਸਟੇਸ਼ਨ ਮਾਸਟਰ ਅਸਗਰ ਦੇ ਮੂੰਹ ਵੱਲ ਜਵਾਬ ਲਈ ਵੇਖਿਆ। ਮੈਨੂੰ ਪਤਾ ਹੈ ਤੂੰ ਸਲੂਕ ਬਰਾਬਰ ਦਾ ਕਰਨਾ ਹੈ, ਮਾਸਟਰ ਅਸਗਰ ਮੁਸਕਰਾ ਕੇ ਆਖਿਆ। ਪਰ ਹੈ ਤੇ ਜ਼ੁਬਾਨੀ ਕੀ ਹੁੰਦਾ ਹੈ, ਅਮਲ ਕੀ ਹੁੰਦਾ ਹੈ? ਜਦ ਮੈਂ ਇਹ ਨਿਰਾ ਬਿਆਨ ਹੀ ਨਹੀਂ ਕਰਦਾ, ਅਮਲ ਵੀ ਕਰਨਾ ਵਾਂ ਤੇ ਹਨੀਫ ਜ਼ੋਰ ਦੇ ਕੇ ਬੋਲਿਆ। ਅੱਛਾ ਚੱਲ ਛੱਡ। ਮਾਸਟਰ ਅਸਗਰ ਤਲਖੀ ਨੂੰ ਦੂਰ ਰੱਖਣਾ ਚਾਹੁੰਦਾ ਸੀ। ਤੂੰ ਕਦੀ ਹਨੇਰੀ ਰਾਤ ਬੱਦਲਾਂ ਵਾਲੀ ਵਿੱਚ ਕੋਈ ਤਾਰਾ ਚਮਕਦਾ ਵੇਖਿਆ ਹੈ? ਹਾਂ, ਕਈ ਵਾਰੀ, ਜ਼ਰੂਰ ਕਈ ਵਾਰੀ ਵੇਖਿਆ ਹੋਣਾ ਹੈ। ਗੱਲ ਕਰ। ਇਹ ਵੀ ਵੇਖਿਆ ਹੋਣਾ ਹੈ ਜਦ ਉਸ ਚਮਕਦੇ ਤਾਰੇ ਨੂੰ ਵੇਖਦਿਆਂ ਬੱਦਲਾਂ ਲੁਕਾ ਲਿਆ ਹੋਵੇ। ਹਾਂ, ਇੰਜ ਵੀ ਹੁੰਦਿਆਂ ਵੇਖਿਆ ਹੈ। ਉਦੋਂ ਦਿਲ ਉੱਤੇ ਕੀ ਛੁਰੀ ਚਲਦੀ ਏ ਨਾ। ਬੋਲ। ਤੇਰੇ ਖਿਆਲ ਵਿੱਚ ਇਹ ਸਮਾਜ ਹਨੇਰੀ ਰਾਤ ਹੈ? ਹਾਂ ਹੈ। ਫਿਰ ਜੇ ਇਸ ਹਨੇਰ ਵਿੱਚ ਕੋਈ ਤਾਰਾ ਚਮਕਦਾ ਹੋਵੇ, ਬੱਦਲ ਉਹਦੇ ਵੱਲ ਵੱਧ ਰਹੇ ਹੋਣ, ਤੇ ਤੂੰ ਕੀ ਕਰੇਗਾ? ਮੇਰੇ ਵੱਸ ਹੋਵੇ ਤੇ ਬੱਦਲਾਂ ਨੂੰ ਰੋਕਣ ਦਾ ਯਤਨ ਕਰਾਂਗਾ, ਗੱਲਾਂ ਨਾਲ ਜਾਂ ਅਮਲ ਨਾਲ। ਕੀ ਮਤਲਬ? ਇਸ ਮਾਈ ਨੂੰ ਕਦੋਂ ਤੋਂ ਵੇਖਣਾ ਹੈ ਸਟੇਸ਼ਨ ਤੋਂ ਪਾਣੀ ਲੈ ਜਾਂਦੀ ਨੂੰ? ਮੇਰਾ ਖਿਆਲ ਹੈ, ਸਟੇਸ਼ਨ ਮਾਸਟਰ ਕੋਈ ਸੋਚ ਕੇ ਬੋਲਿਆ, 2 ਵਰ੍ਹਿਆਂ ਦੇ ਨੇੜੇ ਤੂੰ। ਫਿਰ ਤੂੰ ਕੀ ਕੀਤਾ? ਸ਼ਾਬਾਸ਼ ਮੇਰੇ ਦੋਸਤ, ਵੈਰੀ ਗੁੱਡ ਆਈਡੀਆ। ਤੇਰਾ ਖਿਆਲ ਹੈ ਮੈਂ ਘੜਾ ਸਿਰ ਉੱਤੇ ਚੁੱਕ ਲਵਾਂ ਤੇ ਪਿੰਡ ਛੱਡ ਕੇ ਆਇਆ ਕਰਾਂ? ਕੋਈ ਜ਼ਰੂਰੀ ਨਹੀਂ। ਵੈਸੇ ਹਰਜ ਵੀ ਕੀ ਹੈ? ਅੱਛਾ ਚਲੋ ਠੀਕ ਹੈ, ਇੱਕ ਫੇਰਾ ਤੂੰ ਛੱਡ ਆਇਆ ਕਰ ਤੇ ਇੱਕ ਫੇਰਾ ਮੈਂ ਲਾ ਲਿਆ ਕਰਾਂਗਾ। ਮੈਂ ਇਸ ਮਸਲੇ ਤੇ ਬਤੇਰਾ ਸੋਚਿਆ ਹੈ। ਕੀ ਸੋਚਿਆ ਹੈ? ਸੋਚਿਆ ਹੀ ਨਹੀਂ, ਇੱਕ ਨਲਕਾ ਹੱਥ ਵਾਲਾ ਰੱਖਿਆ ਵੀ ਹੋਇਆ ਹੈ। ਕਿੱਥੇ? ਅਜੇ ਆਪਣੇ ਘਰ ਹੀ ਰੱਖਿਆ ਹੈ। ਸੋਚਣਾ ਵਾ ਪਹਿਲੇ ਤਾਈ ਕੋਲੋਂ ਪੁੱਛ ਲਵਾਂ, ਫਿਰ ਕਾਰੀਗਰ ਸੱਦ ਕੇ ਇਹਦੇ ਘਰ ਲਵਾ ਦਿਆਂ। ਇਹ ਕੰਮ ਤੂੰ ਇਕੱਲੇ ਕਿਉਂ ਕੀਤਾ? ਮੈਨੂੰ ਸੀਰੀ ਕਿਉਂ ਨਹੀਂ ਬਣਾਇਆ? ਸਟੇਸ਼ਨ ਮਾਸਟਰ ਹਨੀਫ ਗਿਲਾ ਕੀਤਾ। ਜਦ ਮੈਂ ਤੈਨੂੰ ਹਰ ਗੱਲ ਦੱਸ ਦੇਣਾ ਵਾਂ। ਯਾਰ ਤੂੰ ਹੁਣ ਬਾਲ ਬੱਚੇ ਵਾਲਾ ਹੈ, ਤੈਨੂੰ ਕੀ ਤਕਲੀਫ ਦੇਣੀ ਸੀ? ਮੈਂ ਉਦੋਂ ਤੋਂ ਹੀ ਥੋੜੇ ਬਚਾ ਕੇ ਰੱਖੀ ਗਿਆ। ਤੈਨੂੰ ਯਾਦ ਹੋਵੇਗਾ ਮੈਂ ਸਿਗਰਟ ਛੱਡ ਦਿੱਤੇ ਨੇ। ਬਸ ਇਹ ਸਮਝ ਲੈ, ਸਿਗਰਟ ਨਾ ਪੀਤੇ ਪੈਸੇ ਜੋੜੀ ਗਿਆ। ਇੱਕ ਦਿਨ ਨਲਕੇ ਜੋਗੇ ਪੈਸੇ ਬਣ ਗਏ। ਸਟੇਸ਼ਨ ਮਾਸਟਰ ਅੰਦਰੋਂ ਸ਼ਰਮਿੰਦਾ ਹੋਇਆ, ਸੋਚੀ ਪੈ ਗਿਆ, ਮੈਥੋਂ ਤੇ ਬਾਜ਼ੀ ਸਕੂਲ ਮਾਸਟਰ ਹੀ ਜਿੱਤ ਗਿਆ। ਫਿਰ ਉਹਦਾ ਖਿਆਲ ਕੁਝ ਕਰਨ ਵੱਲ ਗਿਆ। ਮੈਂ ਕਿੰਜ ਮਦਦ ਕਰਾਂ? ਦੋਵੇਂ ਕਾਫੀ ਦੂਰ ਨਿਕਲ ਗਏ ਸਨ। ਅੱਗੇ ਉਹ ਹੱਦ ਆ ਗਈ ਜਿਹੜੀ ਦੋਵਾਂ ਪਿੱਛੇ ਮੁੜਨ ਲਈ ਮਿੱਥੀ ਹੋਈ ਸੀ। ਰੋਜ਼ ਇਸੇ ਬੁਰਜੀ ਦੀ ਹੱਦ ਤੋਂ ਪਿੱਛੇ ਪਰਤਦੇ ਸਨ। ਸਟੇਸ਼ਨ ਮਾਸਟਰ ਸੋਚਾਂ ਵਿੱਚ ਹੱਦ ਲੰਘ ਗਿਆ। ਸਕੂਲ ਮਾਸਟਰ ਬਾਂਹ ਫੜ ਕੇ ਬੋਲਿਆ, ਹੁਣ ਪਰਤ ਚਲੀਏ। ਹੈ ਪਰਤ ਚਲੀਏ? ਚਲੋ ਚਲੀਏ। ਹਨੀਫ ਨੂੰ ਹੋਸ਼ ਆਈ। ਅਸਗਰ ਉਹਦੀ ਸ਼ਰਮਿੰਦਗੀ ਭਾਲ ਲਈ। ਉਹਨੂੰ ਹੀਣੇ ਖਿਆਲ ਤੋਂ ਕੱਢਣ ਲਈ ਤਾਈ ਕੋਲੋਂ ਇਜਾਜ਼ਤ ਲੈਣ ਦੀ ਗੱਲ ਉਹਦੇ ਉੱਤੇ ਪਾਵਣ ਲਈ ਆਖਿਆ। ਮੇਰਾ ਖਿਆਲ ਹੈ ਤਾਈ ਪਾਣੀ ਭਰ ਕੇ ਆ ਰਹੀ ਏ, ਤੂੰ ਪੁਰਾਣਾ ਵਾਕਫ ਹੈ, ਨਲਕਾ ਲਾਵਣ ਵਾਲੀ ਗੱਲ ਤੂੰ ਹੀ ਕਰ। ਮੈਂ ਕਰਾਂ? ਹਨੀਫ ਝੱਕ ਕੇ ਬੋਲਿਆ। ਹਾਂ ਤੈਨੂੰ ਕੀ ਏ? ਪਰ ਇਸ ਪਿੰਡ ਅੱਗੇ ਰਿਵਾਜ ਹੈ ਨਲਕੇ ਦਾ। ਹੁਣੇ ਰਿਵਾਜ ਦੇ ਖਿਲਾਫ, ਹੁਣੇ ਰਿਵਾਜ ਦੇ ਹੱਕ ਵਿੱਚ। ਅਸਗਰ ਟਿਚਕਰ ਕੀਤੀ। ਨਹੀਂ ਮੇਰਾ ਖਿਆਲ ਸੀ। ਹਨੀਫ ਆਪਣੇ ਆਪ ਨੂੰ ਸੰਭਾਲਿਆ। ਪਾਣੀ ਦੂਰ ਤੇ ਨਹੀਂ, ਕਈਆਂ ਇਲਾਕਿਆਂ ਦਾ ਪਾਣੀ ਬਹੁਤ ਥੱਲੇ ਹੁੰਦਾ ਹੈ। ਨਹੀਂ, ਇਸ ਪਿੰਡ ਪਾਣੀ ਨੀਵਾਂ ਨਹੀਂ। ਤੈਨੂੰ ਕਿੰਜ ਪਤਾ ਹੈ? ਚੇਅਰਮੈਨ ਦੇ ਘਰ ਪਿਛਲੇ 6 ਮਹੀਨਿਆਂ ਤੋਂ ਨਲਕਾ ਲੱਗਿਆ ਹੋਇਆ ਹੈ। ਅੱਛਾ, ਕਿੰਨੇ ਫੁੱਟਾਂ ਉੱਤੇ ਸਾਫ਼ ਪਾਣੀ ਨਿਕਲ ਆਉਂਦਾ ਹੈ? 35 ਫੁੱਟਾਂ ਉੱਤੇ। ਪਰ ਪਾਣੀ ਤੋਂ ਅੱਡ ਹੋਰ ਵੀ ਲੋੜਾਂ ਹੋਣਗੀਆਂ। ਹਨੀਫ ਕੁਝ ਆਪਣੇ ਵੱਲੋਂ ਮਦਦ ਕਰਨ ਦੀ ਰਾਹ ਲੱਭਣ ਦੀ ਢੋਹ ਲਾਈ। ਕਿਹੜੀਆਂ ਲੋੜਾਂ? ਖਾਣ ਪੀਣ ਹੰਡਾਣ ਦੀਆਂ। ਵਾਈ ਬੀਜੀ ਕਰਨ ਤੋਂ ਮੇਰਾ ਮਤਲਬ ਹੈ ਆਖਰ ਤਾਈ ਗੁਜ਼ਰ ਕਿੰਜ ਕਰਦੀ ਏ। ਹਨੀਫ ਮਦਦ ਕਰਨ ਲਈ ਕੋਈ ਨਾ ਕੋਈ ਰਾਹ ਲੱਭਣੀ ਚਾਹੁੰਦਾ ਸੀ। ਉਹ ਸਾਬਤ ਕਰਨਾ ਚਾਹੁੰਦਾ ਸੀ ਭਈ ਮੈਂ ਗੱਲਾਂ ਦੇ ਨਾਲ ਅਮਲ ਕਰਨਾ ਵੀ ਜਾਣਨਾ ਵਾਂ। ਢਗਿਆਂ ਦੀ ਜੋਗ ਵੇਚ ਕੇ ਉਸ ਇੱਕ ਹੋਰ ਲਵੇਰੀ ਖਰੀਦ ਲਈਏ। ਅਸਗਰ ਦੱਸਿਆ। ਇੱਕ ਮੱਝ ਅੱਗੇ ਸੀ, ਦੋਹਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰ ਲੈਂਦੀ ਏ। ਕਦੀ ਘਿਓ ਵੀ ਵੇਚ ਦਿੰਦੀ ਏ।
ਜਿਹਦੇ ਨਾਲ ਲੂਣ ਤੇਲ ਦਾ ਖਰਚਾ ਚੱਲ ਰਿਹਾ ਹੈ। ਚੰਗਾ ਨਹੀਂ ਤੇ ਮੰਦਾ ਹੀ ਸਹੀ। ਹਨੀਫ ਉਹਦੀ ਖੋਜ ਤੇ ਬੜਾ ਹੈਰਾਨ ਹੋਇਆ, ਜਿਵੇਂ ਇਹ ਉਹਨਾਂ ਦੇ ਘਰ ਰਹਿੰਦਾ ਹੋਵੇ। ਇਹ ਜਾਣਨ ਲਈ ਸਵਾਲ ਕੀਤਾ, ਤੈਨੂੰ ਮਾਲੂਮ ਕਿੰਜ ਹੋਇਆ? ਕੁਝ ਕਰਨ ਦੀ ਨੀਅਤ ਹੋਵੇ ਤਾਂ ਬੰਦਾ ਕਰ ਹੀ ਲੈਂਦਾ ਹੈ। ਅਸਗਰ ਦੀ ਮੁਸਕਾਨ ਵਿੱਚ ਤਨਜ਼ ਸੀ। ਹਨੀਫ ਸ਼ਰਮਿੰਦਾ ਹੋ ਕੇ ਨੀਵੀਂ ਪਾ ਲਈ। ਕਿਰਕੇ ਦੱਸਿਆ ਏ ਉਹਦਾ ਪੁੱਤਰ ਸਕੂਲੇ ਕੱਚੀ ਪਹਿਲੀ ਵਿੱਚ ਪੜ੍ਹਦਾ ਏ ਮੇਰੇ ਕੋਲ। ਉਹ ਆਪਣੇ ਬੱਚੇ ਨੂੰ ਦਾਖਲ ਕਰਾਉਣ ਆਇਆ ਤੇ ਮੈਂ ਸਭ ਕੁਝ ਪਤਾ ਕਰ ਲਿਆ। ਕਿਰਕਾ ਕੌਣ ਏ? ਹਨੀਫ ਦਿਮਾਗ ਉੱਤੇ ਜ਼ੋਰ ਦਿੱਤਾ। ਹਫੀਜ਼ ਦਾ ਯਾਰ, ਉਸੇ ਹੀ ਤੇ ਜੋਗ ਵੇਚ ਕੇ ਲਵੇਰੀ ਖਰੀਦ ਕੇ ਦਿੱਤੀ ਏ, ਪਰ ਚੇਅਰਮੈਨ ਤੋਂ ਚੋਰੀ। ਯਾਦ ਆਇਆ, ਉਹ ਮੁੱਛਾਂ ਵਾਲਾ। ਹਾਂ, ਮੁੱਛਾਂ ਵਾਲਾ ਚੰਗਾ ਮੁੰਡਾ ਏ, ਪਰ ਉਹਨੂੰ ਤੰਗ ਕਰਨਗੇ ਪਿੰਡ ਵਾਲੇ। ਤੰਗੀ ਦਾ ਵੇਲਾ ਆਇਆ ਤੇ ਵੇਖੀ ਜਾਵੇਗੀ। ਯਾਰ, ਮੈਨੂੰ ਇੱਕ ਹੋਰ ਖਿਆਲ ਆਇਆ ਏ। ਹਨੀਫ ਆਪਣੇ ਖਿਆਲ ਉੱਤੇ ਖੁਸ਼ ਹੋਇਆ। ਕੀ ਖਿਆਲ? ਮੇਰੇ ਕੋਲ 2 ਕੁਆਟਰ ਨੇ, ਇੱਕ ਤਾਈ ਨੂੰ ਦੇ ਦੇਣਾ ਵਾ। ਕੀ ਖਿਆਲ ਏ? ਖਿਆਲ ਤੇ ਚੰਗਾ ਏ, ਪਰ ਇਹ ਵੀ ਗੱਲ ਕਰ ਵੇਖ। ਮੈਂ ਕਰਾਂਗਾ ਗੱਲ। ਹਨੀਫ ਨੂੰ ਮਦਦ ਲਈ ਇਹੋ ਰਾਹ ਸੁੱਝੀ। ਉਹਦਾ ਦੁੱਧ ਵੀ ਅਸੀਂ ਸਾਰੇ ਮੁਲਾਜ਼ਮ ਰਲ ਕੇ ਖਰੀਦ ਲਵਾਂਗੇ। ਅੱਗੇ ਕਿੱਥੇ ਦੁੱਧ ਵੇਚਦੀ ਏ? ਸੜਕ ਬਣਦੀ ਪਈ ਏ ਨਾ, ਅਸਗਰ ਦੱਸਿਆ। ਸੜਕ ਉੱਤੇ ਲੱਗੀ ਹੋਈ ਲੇਬਰ ਤੇ ਜ਼ਿੰਮੇਦਾਰ ਪੈਸੇ ਦੇ ਕੇ ਦੁੱਧ ਖਰੀਦ ਲੈਂਦੇ ਨੇ। ਕੋਈ ਗੱਲ ਨਹੀਂ, ਅਸੀਂ ਹੋਰ ਵੱਧ ਪੈਸੇ ਦੇ ਕੇ ਖਰੀਦ ਲਵਾਂਗੇ। ਹਨੀਫ ਜਜ਼ਬਾਤੀ ਹੋ ਗਿਆ। ਕੀ ਫਰਕ ਪੈਂਦਾ ਏ? ਆਨੇ ਬੱਚੇ ਨਾਲ। ਇੰਨੇ ਚਿਰ ਵਿੱਚ ਤਾਈ ਨੇੜੇ ਆ ਗਈ। ਦੋਹਾਂ ਸਲਾਮ ਕੀਤਾ। ਤਾਈ, ਇੱਕ ਗੜਾ ਮੈਨੂੰ ਚੁਕਾ ਦੇ, ਮੈਂ ਪਿੰਡ ਛੱਡ ਆਉਣਾ। ਮਾਸਟਰ ਅਸਗਰ ਅੱਗੇ ਵੱਧ ਕੇ ਘੜੇ ਵੱਲ ਹੱਥ ਵਧਾਏ। ਜਿਉਂਦਾ ਰਹਿ ਪੁੱਤਰਾ, ਖੁਦਾ ਖੁਸ਼ ਰੱਖੇ। ਤਾਈ ਖਲੋਤਿਆਂ ਬਿਨਾਂ ਦੁਆ ਦਿੰਦੀ ਟੁਰਦੀ ਗਈ। ਹਨੀਫ ਇੱਥੇ ਵੀ ਪਿੱਛੇ ਰਹਿ ਗਿਆ। ਇਹ ਘਾਟਾ ਪੂਰਾ ਕਰਨ ਲਈ ਅੱਗੇ ਹੋ ਕੇ ਤਾਈ ਦਾ ਰਾਹ ਡੱਕ ਖਲੋਤਾ। ਸਾਡਾ ਮਤਲਬ ਏ। ਤਾਈ ਖਲੋ ਗਈ। ਉਸ ਗੌਰ ਨਾਲ ਵਾਰੀ-ਵਾਰੀ ਦੋਹਾਂ ਵੱਲ ਵੇਖਿਆ। ਕੀ ਆਖਣਾ ਚਾਹੁੰਦੇ ਹੋ ਪੁੱਤਰ? ਮੇਰਾ ਖਿਆਲ ਏ ਤਾਈ। ਹਨੀਫ ਛੇਤੀ ਨਾ ਬੋਲਿਆ। ਮੇਰੇ ਕੋਲ 2 ਕੁਆਟਰ ਨੇ, ਮੈਂ ਇੱਕ ਖਾਲੀ ਕਰ ਦੇਣਾ ਵਾਂ। ਤਾਈ ਟੇਸ਼ਨ ਮਾਸਟਰ ਵੱਲੇ ਗੌਰ ਨਾ ਵੇਖਿਆ। ਅਸਗਰ ਹੱਥ ਪਾ ਕੇ ਸਿਰ ਤੋਂ ਵਲਟੋਈ ਲਾ ਕੇ ਹੇਠਾਂ ਰੱਖਣ ਵਿੱਚ ਆਪਣੀ ਫੁਰਤੀ ਵਿਖਾਈ। ਤਾਈ ਦੇ ਬੋਲਣ ਤੋਂ ਪਹਿਲੇ ਹੀ ਅਸਗਰ ਘੜੇ ਨੂੰ ਹੱਥ ਪਾ ਕੇ ਬੋਲਿਆ, ਅੰਮਾ ਛੱਡ, ਸਾਹ ਲੈ ਲੈ, ਆਖਰ ਇਹ ਭਾਰ ਕਦੀ ਤੇ ਹੌਲਾ ਹੋਵੇਗਾ। ਤਾਈ ਸਮਝ ਗਈ ਇਹ ਕੋਈ ਗੱਲ ਕਰਨਾ ਚਾਹੁੰਦੇ ਨੇ। ਚੁੱਪ ਰਹੀ। ਦਿਲਾਵਰ ਹੋਰ ਘੁੱਟ ਕੇ ਮੋਢੇ ਨਾਲ ਲੱਗ ਗਿਆ। ਦੋਹਾਂ ਨੂੰ ਨਜ਼ਰਾਂ ਨਾਲ ਤੋਲ ਕੇ ਤਾਈ ਬੋਲੀ, ਤੁਸੀਂ ਬਾਊ ਕੀ ਕਹਿਣਾ ਚਾਹੁੰਦੇ ਹੋ? ਮੇਰਾ ਪੰਧ ਖੋਟਾ ਪਿਆ ਹੁੰਦਾ ਏ। ਅਸਗਰ ਤਾਈ ਨੂੰ ਨਲਕੇ ਦੀ ਲੋੜ ਯਾਦ ਕਰਾਉਣ ਲਈ ਗੱਲਾਂ ਵਿੱਚ ਵਲ ਪਾ ਕੇ ਘੜੇ ਵੱਲ ਇਸ਼ਾਰਾ ਕੀਤਾ ਤੇ ਬੋਲਿਆ, ਅੰਮਾ ਜੇ ਤੂੰ ਆਖੇ ਤੇ ਪਾਣੀ ਵਾਲਾ ਕੰਮ ਅਸੀਂ ਸਾਂਭ ਲੈਨੇ ਆ। ਜਿਉਂਦਾ ਰਹਿ ਪੁੱਤਰਾ। ਤਾਈ ਮਿੱਠੇ ਸੁਭਾਅ ਦੁਆ ਦਿੱਤੀ। ਘੜੇ ਸਵਾਣੀਆਂ ਦੇ ਸਿਰ ਉੱਤੇ ਹੀ ਚੰਗੇ ਲੱਗਦੇ ਨੇ। ਤੁਸੀਂ ਜੁਗ ਜੁਗ ਜਵਾਨੀਆਂ ਮਾਣੋ। ਅੰਮਾ, ਹਫੀਜ਼ ਦਾ ਕੁਝ ਪਤਾ ਲੱਗਾ? ਹਨੀਫ ਨੂੰ ਕੋਈ ਹੋਰ ਗੱਲ ਨਾ ਸੁੱਝੀ ਤੇ ਚੁੱਭਦਾ ਸਵਾਲ ਕਰ ਦਿੱਤਾ। ਅਸਗਰ ਨੂੰ ਇਸ ਸਵਾਲ ਉੱਤੇ ਬੜੀ ਖਿਝ ਚੜੀ, ਪਰ ਵਿੱਚੇ ਵਿੱਚ ਪੀ ਗਿਆ। ਤਾਈ ਅੱਖਾਂ ਜਮਕਾ ਕੇ ਹਨੀਫ ਦੇ ਮੂੰਹ ਵੱਲ ਵੇਖਿਆ। ਪਤਾ ਏ ਪੁੱਤਰ, ਮੈਨੂੰ ਹਫੀਜ਼ ਦਾ ਪਤਾ ਏ। ਕਿੱਥੇ ਆਉਂਦਾ ਏ? ਹਨੀਫ ਕਾਹਲੀ ਨਾ ਬੋਲਿਆ। ਮੈਂ ਆਪ ਜਾ ਕੇ ਲੈ ਆਉਣਾ। ਅਸਗਰ ਇਸ਼ਾਰਾ ਵੀ ਕੀਤਾ, ਇਹ ਗੱਲ ਨਾ ਟੋਰ, ਇਹਦੇ ਨਾਲ ਤਾਈ ਨੂੰ ਦੁੱਖ ਹੁੰਦਾ ਏ। ਪਰ ਹਨੀਫ ਕੁਝ ਨਾ ਸਮਝਿਆ, ਬੋਲਦਾ ਗਿਆ। ਤਾਈ ਉਹਨੂੰ ਇੰਜ ਕੰਡ ਵਿਖਾ ਕੇ ਜਾਣਾ ਨਹੀਂ ਸੀ ਚਾਹੀਦਾ। ਤਾਈ ਕੁਝ ਨਾ ਬੋਲੀ। ਦਿਲਾਵਰ ਨੂੰ ਖਿਲਾਰ ਕੇ ਘੜਾ ਸਿਰ ਉੱਤੇ ਰੱਖਿਆ ਤੇ ਫੇਰ ਵਲਟੋਈ ਚੁੱਕ ਕੇ ਘੜੇ ਦੇ ਉੱਤੇ ਟਿਕਾਈ। ਇੱਕ ਹੱਥ ਨਾਲ ਚੁੱਪਚਾਪ ਖਲੋਤੇ ਦਿਲਾਵਰ ਨੂੰ ਕੁੱਛੜ ਕਰ ਲਿਆ ਤੇ ਟੁਰ ਪਈ। ਦੋਵੇਂ ਮਾਸਟਰ ਆਪਣੇ ਆਪ ਨੂੰ ਇਲਜ਼ਾਮ ਦੇ ਰਹੇ ਸਨ। ਸਾਡੇ ਸਵਾਲਾਂ ਨਾਲ ਤਾਈ ਨੂੰ ਦੁੱਖ ਹੋਇਆ ਏ। ਹਫੀਜ਼ ਵਾਲੀ ਗੱਲ ਨਹੀਂ ਸੀ ਛੇੜਨੀ ਚਾਹੀਦੀ। ਮਾਸਟਰ ਅਸਗਰ ਹਨੀਫ ਨੂੰ ਚੁੱਭਦੀਆਂ ਨਜ਼ਰਾਂ ਨਾਲ ਵੇਖਦੇ ਹੋਏ ਆਖਿਆ, ਤੇਰੇ ਸਵਾਲ ਨਾਲ ਤਾਈ ਨੂੰ ਦੁੱਖ ਹੋਇਆ ਏ। ਮਾਸਟਰ ਹਨੀਫ ਨੂੰ ਵੀ ਅਹਿਸਾਸ ਹੋਇਆ, ਗਲਤੀ ਮੇਰੀ ਏ, ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਚਾਹੀਦਾ ਕੀ ਮਤਲਬ, ਜਦ ਕਿ ਤੂੰ ਸਵਾਲ ਕਰ ਦਿੱਤਾ। ਮੇਰਾ ਖਿਆਲ ਹੈ ਅੱਗੋਂ ਤੋਂ ਕਦੀ ਇਹ ਸਵਾਲ ਨਹੀਂ ਕਰਨਾ ਚਾਹੀਦਾ। ਮਾਸਟਰ ਅਸਗਰ ਸੋਚ ਕੇ ਬੋਲਿਆ, ਚਲੋ ਹੁਣ ਚੱਲ ਕੇ ਜਮੀਲਾ ਨਾਲ ਗੱਲ ਕਰਨੇ ਆ। ਖਬਰੇ ਉਹ ਕੋਈ ਤਾਈ ਨਾਲ ਚੱਜ ਦੀ ਗੱਲ ਕਰ ਲਵੇ। ਅਸੀਂ ਤੇ ਨਿਕੰਮੇ ਸਾਬਤ ਹੋ ਗਏ ਹਾਂ। ਹਨੀਫ ਆਪਣੀ ਨਾਕਾਮੀ ਵਿੱਚ ਅਸਗਰ ਨੂੰ ਵੀ ਸ਼ਾਮਲ ਕਰ ਲਿਆ। ਅਚਾਨਕ ਮਾਸਟਰ ਅਸਗਰ ਨੂੰ ਇਹ ਖਿਆਲ ਆਇਆ। ਬੋਲਿਆ, ਯਾਰ ਜੇ ਕੁਝ ਕਰਨਾ ਹੀ ਤੇ ਜੀਰੇ ਵਾਸਤੇ ਕਰੀਏ। ਬੇਗੁਨਾਹ ਫਸਿਆ ਹੋਇਆ ਏ। ਮਲਕ ਰਿਆਜ਼ ਆਪਣੇ ਤਾਵਾਨ ਤੋਂ ਬਚਣ ਲਈ ਨਹਿਰ ਤੋੜਨ ਦਾ ਜੁਰਮ ਜੀਰੇ ਉੱਤੇ ਪਵਾ ਦਿੱਤਾ ਹੈ। ਉਹ ਕਿਉਂ? ਹਨੀਫ ਹੈਰਾਨ ਹੋਇਆ। ਅਸੀਂ ਕੀ ਕਰ ਸਕਨੇ ਆ? ਅਸੀਂ ਜੀਰੇ ਦੀ ਜ਼ਮਾਨਤ ਕਰਵਾ ਦਿੰਨੇ ਆ। ਇੱਕ ਵਕੀਲ ਹੈ ਆਪਣੇ ਖਿਆਲ ਦਾ। ਮਾਸਟਰ ਅਸਗਰ ਜੋਸ਼ ਵਿਖਾਇਆ। ਮੈਂ ਅੱਜ ਹੀ ਰਾਤ ਨੂੰ ਗੱਲ ਕਰਨਾ। ਮਾਸਟਰ ਹਨੀਫ ਥੋੜਾ ਸੋਚ ਕੇ ਬੋਲਿਆ,
ਇੰਜ ਮਲਕ ਰਿਆਜ਼ ਦੀ ਨਾਰਾਜ਼ੀ ਮੁੱਲ ਲੈਣੀ ਹੋਵੇਗੀ। ਵੇਖੀ ਜਾਵੇਗੀ। ਜੀਰੇ ਬੇਗੁਨਾਹ ਨੂੰ ਸਜ਼ਾ ਤੋਂ ਬਚਾਉਣਾ ਜ਼ਰੂਰੀ ਹੈ। ਦੋਵੇਂ ਜੀਰੇ ਦੀ ਮਦਦ ਵਾਸਤੇ ਤਿਆਰ ਹੋ ਗਏ। ਮਾਸਟਰ ਅਸਗਰ ਆਪਣੇ ਦੋਸਤ ਵਕੀਲ ਹਾਸ਼ਮੀ ਨਾਲ ਰਲ ਕੇ ਜੀਰੇ ਦੀ ਜ਼ਮਾਨਤ ਲਈ ਅਦਾਲਤ ਵਿੱਚ ਦਰਖਾਸਤ ਦਿੱਤੀ ਤੇ ਦੱਸਿਆ ਕਿ ਜੀਰਾ ਬਿਲਕੁਲ ਬੇਗੁਨਾਹ ਤੇ ਮਾਸੂਮ ਹੈ। ਇਹਦਾ ਨਾ ਕੋਈ ਫੇਲ ਹੈ ਤੇ ਨਾ ਕੋਈ ਮਫਾਦ। ਇਹਨੂੰ ਫਸਾਇਆ ਗਿਆ ਹੈ। 1-2 ਤਾਰੀਖਾਂ ਮਗਰੋਂ ਇਹ ਪਤਾ ਲੱਗਾ ਕਿ ਜ਼ਮਾਨਤ ਦਾ ਵੇੜਾ ਤਾਂ ਲੰਘ ਹੀ ਗਿਆ ਹੋਇਆ ਹੈ। ਜੀਰੇ ਨੂੰ ਉਹਦੇ ਇਕਰਾਰੀ ਬਿਆਨ ਉੱਤੇ ਹੀ ਸਜ਼ਾ ਦਿੱਤੀ ਗਈ ਹੈ। ਹਾਸ਼ਮੀ ਵਕੀਲ ਬਥੇਰਾ ਜ਼ੋਰ ਲਾਇਆ ਪਰ ਅਦਾਲਤ ਜ਼ਮਾਨਤ ਦੀ ਦਰਖਾਸਤ ਰੱਦ ਕਰ ਦਿੱਤੀ। ਮਾਸਟਰ ਅਸਗਰ ਤੇ ਹਾਸ਼ਮੀ ਵਕੀਲ ਨੂੰ ਬੜਾ ਅਫਸੋਸ ਹੋਇਆ। ਹਾਸ਼ਮੀ ਮਾਸਟਰ ਨਾਲ ਗਿਲਾ ਕੀਤਾ ਕਿ ਤੂੰ ਵੇਲੇ ਸਿਰ ਕਿਉਂ ਨਾ ਖਬਰ ਕੀਤੀ। ਮਾਸਟਰ ਅਸਗਰ ਕੋਲ ਸਿਵਾਏ ਪਛਤਾਵੇ ਦੇ ਕੋਈ ਜਵਾਬ ਨਹੀਂ ਸੀ। ਹਾਸ਼ਮੀ ਨੂੰ ਆਸ ਸੀ ਕਿ ਹਾਈ ਕੋਰਟ ਵਿੱਚ ਜਾਇਆ ਸ਼ਾਇਦ ਕੋਈ ਸੁਣੀ ਜਾਵੇ। ਉਹ ਹਾਈ ਕੋਰਟ ਵਿੱਚ ਜੀਰੇ ਦੀ ਜ਼ਮਾਨਤ ਦੀ ਦਰਖਾਸਤ ਦਾਇਰ ਕਰਨ ਲਈ ਤਿਆਰੀ ਕਰਨ ਲੱਗ ਪਿਆ। ਉਹਨੂੰ ਖਿਝ ਚੜ ਰਹੀ ਸੀ। ਇੰਨੀ ਤੇਜ਼ੀ ਨਾਲ ਸਜ਼ਾ ਵੀ ਹੋ ਗਈ ਤੇ ਅਪੀਲ ਜਾਂ ਨਜ਼ਰਸਾਨੀ ਦਾ ਵੇਲਾ ਵੀ ਮੁੱਕ ਗਿਆ।